ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਅਪ੍ਰੈਲ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 140। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਸਿੰਧ ਤੋਂ ਰੱਖਨੇ ਤੇ ਤੁਹਾਡਾ ਤਰਾਹ ਨਿਕਲ ਜਾਏਗਾ ਜਦੋਂ ਤੁਸੀਂ ਖਬਰ ਸੁਣੋਗੇ, ਤੇ ਫਿਰ ਉਹਦੇ ਨਾਲ ਰਲਦੀ ਮਿਲਦੀ ਖਬਰ ਇਸਲਾਮਾਬਾਦ ਤੋਂ ਵੀ ਰੱਖਣੀ ਪਏਗੀ ਤੁਹਾਡੇ ਸਾਹਮਣੇ। ਖਬਰ ਪਹਿਲੀ ਇਹ ਹੈ ਕਿ ਇਸ ਵੇਲੇ ਜਿਹੜਾ ਵਜ਼ੀਰ ਆਲਾ ਸਿੰਧ ਸੈਕਟਰੀਏਟ ਹੈ, ਤੁਹਾਨੂੰ ਪਤਾ ਹੈ ਕਿ ਉੱਥੇ ਮੁਰਾਦ ਅਲੀ ਸ਼ਾਹ ਸਾਹਿਬ ਇਸ ਵੇਲੇ ਵਜ਼ੀਰ ਆਲਾ ਨੇ ਸਿੰਧ ਦੇ ਵਿੱਚ, ਬਿਲਾਵਲ ਜ਼ਰਦਾਰੀ ਤੇ ਆਸਿਫ ਜ਼ਰਦਾਰੀ ਸਾਹਿਬ ਦੀ ਹਕੂਮਤ ਹੈ। ਉਹ ਜਿਹੜਾ ਵਜ਼ੀਰ ਆਲਾ ਸਿੰਧ ਦਾ ਸੈਕਟਰੀਏਟ ਹੈ, ਉੱਥੇ ਮੁਲਾਜ਼ਮੀਨ ਦੀਆਂ ਬੁਨਿਆਦੀ ਤਨਖਾਹਾਂ ਨੇ 20 ਕਰੋੜ ਰੁਪਈਆ ਮਹੀਨੇ ਦੀ। 20 ਕਰੋੜ ਰੁਪਈਆ ਮਹੀਨੇ ਦੀ ਬੁਨਿਆਦੀ ਤਨਖਾਹਾਂ ਨੇ ਉੱਥੇ ਜਿਹੜੇ ਮੁਲਾਜ਼ਮੀਨ ਕੰਮ ਕਰਦੇ ਨੇ, ਤੇ ਉਹਨਾਂ ਨੂੰ ਜਿਹੜੇ ਅਲਾਊਂਸ ਦਿੱਤੇ ਜਾਂਦੇ ਨੇ, ਜਿਹੜੇ ਉਹਦੇ ਤੇ ਅਜ਼ਾਫੀ ਬਾਦਸ਼ਾਹ ਸਲਾਮਤ ਖੁਸ਼ ਹੋ ਕੇ ਜਿਹੜੇ ਪੈਸੇ ਦਿੰਦੇ ਨੇ, ਉਹ 72 ਕਰੋੜ ਰੁਪਈਆ ਹੈ। ਇਹ 500 ਮੁਲਾਜ਼ਮੀਨ ਨੇ ਤਕਰੀਬਨ। ਤੇ ਗੌਰ ਕਰੋ ਕਿ 500 ਮੁਲਾਜ਼ਮੀਨ ਨੂੰ 20 ਕਰੋੜ ਰੁਪਈਆ ਉਹਨਾਂ ਦੀ ਬੁਨਿਆਦੀ ਤਨਖਾਹ ਹੈ, ਤੇ ਉਹਦੇ ਉੱਤੇ 72 ਕਰੋੜ ਰੁਪਈਆ ਐਕਸਟਰਾ ਜਿਹੜਾ ਉਹ ਅਲਾਊਂਸਸ ਨੇ, ਅਜ਼ਾਜ਼ੀਏ ਨੇ, ਅਜ਼ਾਫੀ ਨੇ, ਜਿਹੜੇ ਮਾਸ਼ਾਅੱਲਾ ਉਹਨਾਂ ਨੂੰ ਰਜਾਉਣ ਵਾਸਤੇ ਦਿੱਤੇ ਜਾ ਰਹੇ ਨੇ। ਔਰ ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਇਹਨਾਂ ਨੂੰ ਅਗਰ 72 ਕਰੋੜ ਦਿੱਤੇ ਜਾ ਰਹੇ ਨੇ, ਤਾਂ ਸਰਕਾਰ ਜਿਹੜੀ ਮਤਲਬ ਗਵਰਨਮੈਂਟ ਦੇ ਉੱਤੇ ਬੈਠੇ ਹੋਏ ਲੋਕ ਨੇ, ਉਹ ਆਪ ਕਿੰਨਾ ਘੁੱਟ ਭਰਦੇ ਹੋਣਗੇ, ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਲਓ। ਮਤਲਬ ਕਿ ਜਿਹੜੇ ਰੂਏ ਰਵਾਂ ਨੇ ਸਾਰੇ ਸਿਸਟਮ ਦੇ, ਉਹ ਕਿੰਨਾ ਕੰਮ ਪਾ ਰਹੇ ਹੋਣੇ, ਉਹ ਜ਼ਰਾ ਸੋਚ ਲਓ। ਨਾਲ ਜ਼ਰਾ ਸੁਣਨਾ, ਮਹਿਮਾਨ ਨਵਾਜ਼ੀ ਤੇ ਤਹਾਇਫ ਆਸਤੇ 9 ਕਰੋੜ ਰੁਪਈਆ। ਮਹਿਮਾਨ ਨਵਾਜ਼ੀ, ਜਿਹੜੇ ਮਹਿਮਾਨ ਆਉਂਦੇ ਨੇ ਵਜ਼ੀਰ ਆਲਾ ਸਾਹਿਬ ਨੂੰ ਮਿਲਣ ਲਈ, ਤੇ ਤਹਾਇਫ 9 ਕਰੋੜ ਰੁਪਈਆ। ਖਾਣਾ ਪੀਣਾ 2 ਕਰੋੜ 75 ਲੱਖ ਰੁਪਈਆ। ਹੈਲੀਕਾਪਟਰ ਗੱਡੀਆਂ ਦਾ ਜਿਹੜਾ ਤੇਲ ਹੈ 6 ਕਰੋੜ ਰੁਪਈਆ। ਤੇ 1 ਕਰੋੜ 27 ਲੱਖ ਰੁਪਈਏ ਦੇ ਖੁਫੀਆ ਅਖਰਾਜਾਤ। ਇਹ ਖੁਫੀਆ ਅਖਰਾਜਾਤ ਕਿਹੜੇ ਨੇ ਸਾਨੂੰ ਸਮਝ ਨਹੀਂ ਆਈ ਵੀ ਵਜ਼ੀਰ ਆਲਾ ਹਾਊਸ ਨੇ ਇਹ 1 ਕਰੋੜ 27 ਲੱਖ ਰੁਪਈਏ ਦੇ ਖੁਫੀਆ ਅਖਰਾਜਾਤ ਕਿਹੜੇ ਕਰ ਦਿੱਤੇ ਨੇ। ਕਾਗਜ਼ ਤੇ ਫਾਈਲਾਂ, ਲਿਖਾਈ ਬੜੀ ਹੁੰਦੀ ਹੈ ਨਾ, ਤੁਹਾਨੂੰ ਪਤਾ। ਕਾਗਜ਼ ਤੇ ਫਾਈਲਾਂ 1 ਕਰੋੜ 11 ਲੱਖ ਰੁਪਈਏ ਦੇ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਉਨੀ ਲਿਖਾਈ ਤਾਂ ਨਹੀਂ ਹੁੰਦੀ, ਹੁਣ ਤਾਂ ਕੰਪਿਊਟਰ ਇਸਤੇਮਾਲ ਹੁੰਦਾ ਹੈ, ਲੇਕਿਨ ਬਹਰਹਾਲ ਉੱਥੇ ਕਾਗਜ਼ ਤੇ ਫਾਈਲਾਂ ਦੇ 1 ਕਰੋੜ ਤੇ 11 ਲੱਖ ਰੁਪਈਏ ਜਿਹੜਾ ਉਹ ਜਨਾਬੇ ਵਾਲਾ ਉੱਥੋਂ ਲੈ ਲਿਆ ਜਾਂਦਾ ਹੈ। ਇਹ ਅਖਰਾਜਾਤ ਨੇ ਵਜ਼ੀਰ ਆਲਾ ਸਿੰਧ ਦੇ, ਤੇ ਆਵਾਮ ਨੂੰ ਆਂਦੇ ਨੇ ਕਿਫਾਇਤ ਸ਼ਾਰੀ ਕਰੋ। ਇੱਕ ਪਾਸੇ, ਦੂਸਰੇ ਪਾਸੇ ਜ਼ਰਾ ਇਸਲਾਮਾਬਾਦ ਤੋਂ ਖਬਰ ਲੈ ਲਓ। ਉੱਥੇ ਸਦਰ ਨੇ ਤੇ ਵਜ਼ੀਰ ਆਜ਼ਮ ਦੋਵੇਂ ਜਿਹੜੇ ਫਾਰਮ 47 ਦੇ ਨੇ, ਉਹਨਾਂ ਨੇ ਉੱਥੇ ਨਵੀਂ ਕਾਨੂੰਨ ਸਾਜ਼ੀ ਕਰਾਈ ਹੈ ਵੀ ਅਸੀਂ ਜਿੰਨੀ ਮਰਜ਼ੀ ਟਿਪ ਦੇ ਸਕੀਏ, ਅਜ਼ਾਜ਼ੀਆ ਦੇ ਸਕੀਏ, ਜਿੰਨਾ ਮਰਜ਼ੀ। ਮਤਲਬ ਸਾਡੀ ਪਹਿਲੇ ਉਹਨਾਂ ਦੇ ਕੋਲ ਕੋਈ ਬਜਟ ਹੋਏਗਾ ਵੀ ਇੰਨੇ ਕੁ ਦੇ ਸਕਦੇ ਹੋ, ਇੰਨੇ ਕਰੋੜ ਦੇ ਸਕਦੇ ਹੋ, ਜਾਂ ਇੰਨੇ ਅਰਬ ਦੇ ਸਕਦੇ ਹੋ। ਉਹਨਾਂ ਕਹਿੰਦਾ ਨਹੀਂ, ਅਸੀਂ ਬਾਦਸ਼ਾਹ ਸਲਾਮਤ ਹੈ, ਇਹ ਪੈਸੇ ਥੋੜ੍ਹੇ ਹੋ ਜਾਂਦੇ ਨੇ, ਸਾਨੂੰ ਇਖਤਿਆਰ ਦਿਓ, ਅਸੀਂ ਜਿੰਨਾ ਦਿਲ ਕਰੇ ਦੇ ਸਕੀਏ। ਉਹਨਾਂ ਨੂੰ ਹੁਣ ਜਨਾਬੇ ਵਾਲਾ ਇਖਤਿਆਰ ਦੇ ਦਿੱਤਾ ਗਿਆ ਵੀ ਬਾਦਸ਼ਾਹ ਸਲਾਮਤ ਜਿਹਨੂੰ ਦਿਲ ਕਰੇ, ਸਰਕਾਰੀ ਮੁਲਾਜ਼ਮੀਨ ਨੂੰ ਜ਼ਾਹਿਰ ਹੈ, ਜਿਹਨੂੰ ਦਿਲ ਕਰੇ ਜਿੰਨੇ ਮਰਜ਼ੀ ਰੁਪਈਏ ਦੇ ਦੇਣ, ਉਹਨਾਂ ਨੂੰ ਕੋਈ ਡੱਕਣ ਵਾਲਾ ਨਾ ਹੋਵੇ। ਉਹ ਆਂਦੇ ਨੇ ਸਾਡੀ ਪੋਜੀਸ਼ਨ ਐਸੀ ਹੈ ਕਿ ਸਾਨੂੰ ਇਹ ਆਜ਼ਾਦੀ ਬੜੀ ਜ਼ਰੂਰੀ ਦਰਕਾਰ ਹੈ। ਇਹ ਕਾਨੂੰਨ ਸਾਜ਼ੀ ਦੇ ਵਿੱਚ ਲਿਖਿਆ ਗਿਆ, ਇਹਦੇ ਲਈ ਨਵੀਂ ਕਾਨੂੰਨ ਸਾਜ਼ੀ ਕਰਵਾਈ ਗਈ ਹੈ। ਸਵਾਦ ਨਹੀਂ ਆ ਗਿਆ। ਦੂਜੇ ਪਾਸੇ ਪੈਟਰੋਲ ਦੀਆਂ ਕੀਮਤਾਂ ਨਹੀਂ ਘਟਾਈਆਂ, ਆਲਮੀ ਮਾਰਕੀਟ 'ਚ ਕੀਮਤਾਂ ਘਟ ਗਈਆਂ, ਲੇਕਿਨ ਮਰੀਮ ਨਵਾਜ਼ ਸਾਹਿਬਾ ਤੇ ਉਹਨਾਂ ਦੇ ਵਾਲਿਦ ਮੁਹਤਰਮ ਖਬਰਾਂ ਆਈਆਂ ਨੇ ਕਿ ਉਹ ਮਰੀ ਅੱਪੜ ਗਏ ਨੇ, ਔਰ ਮਰੀ ਅੱਪੜੇ ਨੇ ਛੁੱਟੀਆਂ ਗੁਜ਼ਾਰਨ ਲਈ। ਤੇ ਖਬਰ ਇਹ ਵੀ ਆਈ ਹੈ ਕਿ ਬਾਜੀ ਦਾ ਜਿਹੜਾ ਨਵਾਂ ਜਹਾਜ਼ ਹੈ, ਉਹਦੇ ਤੇ ਬਹਿ ਕੇ ਗਏ ਨੇ ਦੋਵੇਂ ਪਿਓ ਧੀ ਲਾਹੌਰ ਤੋਂ, ਤੇ ਨਵਾਜ਼ ਸ਼ਰੀਫ ਸਾਹਿਬ ਨੇ ਵੀ ਆਖਰ ਉਸ ਜਹਾਜ਼ ਦਾ ਝੂਟਾ ਲੈ ਲਿਆ, ਜਿਹਦੇ ਤੇ ਹੋਰ ਸਾਰੇ ਲੋਕਾਂ ਨੇ ਲੈ ਲਏ ਨੇ ਝੂਟੇ। ਮਤਲਬ ਪਤਾ ਨਹੀਂ ਕਿੰਨੇ ਝੂਟੇ ਲਏ ਨੇ ਉਹਦੇ ਤੇ, ਲੇਕਿਨ ਇਹ ਕਿ ਉਸ ਜਹਾਜ਼ ਦੇ ਉੱਤੇ ਹੁਣ ਫਾਈਨਲੀ ਨਵਾਜ਼ ਸ਼ਰੀਫ ਸਾਹਿਬ ਵੀ ਬਹਿ ਗਏ ਨੇ, ਤੇ ਉਹ ਵੀ ਅੱਪੜੇ ਨੇ। ਇਹ ਖਬਰਾਂ ਇਹ ਆਈਆਂ ਨੇ, ਕਲੇਮ ਕਰ ਰਹੇ ਨੇ ਸੋਰਸਿਸ ਕਿ ਉਹ ਅੱਪੜੇ ਨੇ ਉਸ ਜਹਾਜ਼ ਤੇ, ਪਹਿਲੇ ਨੂਰ ਖਾਨ 에ਅਰਬੇਸ, ਤੇ ਉੱਥੋਂ ਫਿਰ ਜਨਾਬੇ ਵਾਲਾ ਗੱਡੀਆਂ ਛੱਡੀਆਂ ਦੇ ਕਾਫਲੇ ਤੇ ਜਿਹੜਾ ਉਹ ਉੱਤੇ ਗਏ ਨੇ। ਮਰੀ ਜਿਹੜਾ ਸਫ਼ਰ ਜਿਹੜਾ ਉਹ ਕੀਤਾ ਗਿਆ। ਅੱਛਾ ਜੀ, ਜਾਣ ਤੋਂ ਪਹਿਲੇ ਜ਼ਮੀਨ ਦੇ ਉੱਤੇ, ਮਤਲਬ ਲਾਹੌਰ ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਐਕਸ਼ਨ 'ਚ ਨਜ਼ਰ ਆਏ। ਉਹਨਾਂ ਨੇ ਬਹੁਤ ਵੱਡਾ ਇੱਕ ਮਸਲਾ ਸੋਲਵ ਕਰ ਦਿੱਤਾ ਲਾਹੌਰੀਆਂ ਦਾ, ਬਹੁਤ ਵੱਡਾ ਐਕਸ਼ਨ ਲਿਆ ਉਹਨਾਂ ਨੇ। ਤੁਸੀਂ ਸੁਣ ਕੇ ਤੁਹਾਡਾ ਵੀ ਤਰਾਹ ਨਿਕਲ ਜਾਣਾ। ਉਹਨਾਂ ਨੇ ਐਕਸ਼ਨ ਇਹ ਲਿਆ ਵੀ ਉਹ ਗਏ ਨੀਲਾ ਗੁੰਬਦ। ਇਹ ਦੁਨੀਆ ਨਿਊਜ਼ ਤੋਂ ਸ਼ੇਖ ਜ਼ੈਨੁਲ ਆਬਦੀਨ ਨੇ ਖਬਰ ਰਿਪੋਰਟ ਕੀਤੀ ਹੈ। ਨੀਲਾ ਗੁੰਬਦ ਗਏ ਔਰ ਉੱਥੇ ਉਹਨਾਂ ਛਾਪਾ ਮਾਰਿਆ। ਉੱਥੇ ਇਸ ਵੇਲੇ ਕੋਈ ਪਾਰਕਿੰਗ ਪਲਾਜ਼ਾ ਵਗੈਰਾ ਬਣ ਰਿਹਾ, ਤੇ ਉਹਦੇ ਸਾਹਮਣੇ ਕੋਈ ਟਾਈਲਾਂ ਸ਼ਾਈਲਾਂ ਵੀ ਲੱਗ ਰਹੀਆਂ ਸਨ। ਉੱਥੇ ਉਹਨਾਂ ਨੂੰ ਟਾਈਲਾਂ ਪਸੰਦ ਨਹੀਂ ਆਈਆਂ ਮੀਆਂ ਸਾਹਿਬ ਨੂੰ। ਉਹਨਾਂ ਨੇ ਕਿਹਾ ਵੀ ਤੁਹਾਡੀ ਐਸੀ ਦੀ ਤੈਸੀ ਹੈ, ਟਾਈਲਾਂ ਨਹੀਂ ਲਾਣੀਆਂ ਤੁਸੀਂ। ਉਹਨਾਂ ਨੇ ਫਿਰ ਬਾਕਾਇਦਾ ਦੱਸਿਆ ਵੀ ਟਾਈਲ ਦੀ ਮੋਟਾਈ ਇੰਨੀ ਹੋਣੀ ਚਾਹੀਦੀ ਹੈ, ਟਾਈਲ ਦੀ ਜਿਹੜੀ ਸਾਖਤ ਇਹੋ ਜਿਹੀ ਹੋਣੀ ਚਾਹੀਦੀ, ਉਹਦਾ ਰੰਗ ਇਹੋ ਜਿਹਾ ਹੋਣਾ ਚਾਹੀਦਾ, ਤੇ ਉਹਦੀ ਫਿਨਿਸ਼ ਇਹੋ ਜਿਹੀ ਹੋਣੀ ਚਾਹੀਦੀ ਹੈ,
ਤੇ ਉਹ ਮੀਆਂ ਸਾਹਿਬ ਨੇ ਉੱਥੇ ਇੱਕ ਨਵਾਂ ਜਿਹੜਾ ਸਾਰੇ ਦਾ ਸਾਰਾ ਤੁਸੀਂ ਕਹੋ SOPs ਟਾਈਲਾਂ ਦੇ ਉੱਥੇ ਖਲੋ ਕੇ ਤੈਅ ਕੀਤੇ। ਸਵਾਦ ਨਹੀਂ ਆ ਗਿਆ ਮੀਆਂ ਸਾਹਿਬ ਦਾ ਇੰਟਰਸਟ ਤੇ ਮੀਆਂ ਸਾਹਿਬ ਦਾ ਫੋਕਸ। ਤੇ ਮੀਆਂ ਸਾਹਿਬ ਨੇ ਜਨਾਬ ਕੌਮ ਦੇ ਵਸੀਤਰ ਮਫਾਦ ਦੇ ਵਿੱਚ ਇਹ ਫੈਸਲਾ ਕੀਤਾ। ਇਹਨੂੰ ਲਤੀਫਾ ਸਮਝਣਾ, ਲਤੀਫਾ ਸਮਝ ਲਓ ਵੀ ਟਾਈਲਾਂ ਕਿਹੋ ਜਿਹੀਆਂ ਲੱਗਣੀਆਂ ਨੇ। ਮੀਆਂ ਸਾਹਿਬ ਜਿਹੜੇ 3 ਵਾਰੀ ਦੇ ਵਜ਼ੀਰ ਆਜ਼ਮ ਨੇ, ਉਹ ਪਾਰਕਿੰਗ ਲਾਟ ਦੇ ਸਾਹਮਣੇ ਟਾਈਲਾਂ ਕਿਹੋ ਜਿਹੀਆਂ ਲੱਗਣੀਆਂ ਨੇ ਉਹਦਾ ਫੈਸਲਾ ਕਰ ਰਹੇ ਨੇ। ਤੇ ਹੋਰ ਤੇ ਉਹਨਾਂ ਦੇ ਕੋਲ ਮੇਰਾ ਖਿਆਲ ਜੰਗ ਦੇ ਡਿਜ਼ਾਈਨ ਪਹਿਲਾਂ ਬਣਾਉਂਦੇ ਸਨ। ਸਾਨੂੰ ਇਹ ਦੱਸਿਆ ਸੀ ਕਿ ਪਿਛਲੇ ਸਾਲ ਮਈ ਦੇ ਵਿੱਚ ਉਹਨਾਂ ਨੇ, ਆਜ਼ਮਾ ਬੁਖਾਰੀ ਸਾਹਿਬਾ ਵਗੈਰਾ ਨੇ ਦੱਸਿਆ ਸੀ ਕਿ ਉਹਨਾਂ ਨੇ ਜੰਗ ਦਾ ਡਿਜ਼ਾਈਨ ਬਣਾਇਆ ਸੀ ਪਿਛਲੇ ਸਾਲ ਮਈ ਦੇ ਵਿੱਚ, ਜਦੋਂ ਇੰਡੀਆ ਔਰ ਪਾਕਿਸਤਾਨ ਦੀ ਜੰਗ ਹੋਈ ਸੀ ਜਾਂ ਉਹ ਚਪਕਲਿਸ਼ ਹੋਈ ਸੀ। ਤੇ ਇਹਨਾਂ ਨੇ ਕਲੇਮ ਕੀਤਾ ਸੀ ਵੀ ਜੰਗ ਦਾ ਸਾਰਾ ਡਿਜ਼ਾਈਨ ਪਿੱਛੇ ਬਹਿ ਕੇ ਮੀਆਂ ਸਾਹਿਬ ਨੇ ਬਣਾਇਆ ਸੀ। ਤੇ ਉਹ ਜੰਗ ਦੇ ਡਿਜ਼ਾਈਨ ਤੋਂ ਹੌਲੀ ਹੌਲੀ ਮਾਮਲਾ ਜਿਹੜਾ ਉਹ ਟਾਈਲਾਂ ਦੇ ਡਿਜ਼ਾਈਨ 'ਤੇ ਆ ਗਿਆ। ਅਤੇ ਇਹ ਅੱਲਾ ਹੀ ਖੈਰ ਕਰੇ, ਅੱਗੋਂ ਮੀਆਂ ਸਾਹਿਬ ਹੁਣ ਕਿਤੇ ਜਿਹੜੇ ਲਲਾਰੀ ਨੇ, ਲਲਾਰੀ ਕੌਣ ਹੁੰਦੇ ਨੇ ਜਿਹੜੇ ਦੁਪੱਟੇ ਛਪੱਟੇ ਰੰਗਦੇ ਨੇ, ਕਿਤੇ ਲਲਾਰੀਆਂ ਕੋਲ ਨਾ ਜਾ ਕੇ ਮੀਆਂ ਸਾਹਿਬ ਬਹਿ ਜਾਣ ਅਤੇ ਦੱਸਣ ਵੀ ਦੁਪੱਟਾ ਐਵੇਂ ਰੰਗਣਾ। ਕਿਸੇ ਜ਼ਮਾਨੇ 'ਚ ਦੁਪੱਟੇ ਇੰਜ ਰੰਗੇ ਜਾਂਦੇ ਸਨ, ਮੇਰੀ ਜਵਾਨੀ 'ਚ ਦੁਪੱਟੇ ਇੰਜ ਰੰਗੇ ਜਾਂਦੇ ਸਨ, ਤੁਸੀਂ ਇੰਜ ਰੰਗਦੇ ਹੋ, ਇਹ ਦੁਪੱਟੇ ਜਿਹੜੇ ਇਹਦੇ 'ਚ ਇਹ ਰੰਗ ਇੰਨਾ ਪਾਓ, ਇਸ ਤਰੀਕੇ ਨਾਲ ਕਰੋ, ਇੰਨਾ ਟੈਂਪਰੇਚਰ ਰੱਖੋ। ਅਤੇ ਹੁਣ ਅਗਲਾ ਮਾਮਲਾ ਇੱਥੋਂ ਤੱਕ ਹੀ ਅੱਪੜਨ ਵਾਲਾ ਹੈ ਵੀ ਲਾਹੌਰ ਦੇ ਵਿੱਚ ਅਨਾਰਕਲੀ ਜਾਂ ਇੱਧਰ ਉੱਧਰ ਸਾਂਦਾ ਜਾਂ ਜਿੱਥੇ ਵੀ ਇਹ ਲਲਾਰੀ ਕੰਮ ਕਰਦੇ ਨੇ ਆਪਣਾ ਇਚਰਾ ਵਗੈਰਾ, ਉੱਥੇ ਮੀਆਂ ਸਾਹਿਬ ਜਾ ਕੇ ਬਹਿ ਜਾਣ ਅਤੇ ਲੋਕਾਂ ਨੂੰ ਦੱਸਣ ਵੀ ਹੁਣ ਦੁਪੱਟੇ ਜਿਹੜੇ ਨੇ ਲਲਾਰੀਆਂ ਨੇ ਇੰਜ ਰੰਗਣੇ ਨੇ। ਅੱਛਾ ਜੀ, ਅਗਲੀ ਖਬਰ ਲੈ ਲਓ। ਅੱਗੇ ਆਪਣੇ ਮਾਸ਼ਾਅੱਲਾ ਐਹਸਨ ਇਕਬਾਲ ਸਾਹਿਬ ਵੀ ਪਿੱਛੇ ਨਹੀਂ ਰਹਿੰਦੇ। ਤੁਹਾਨੂੰ ਪਤਾ ਹੈ 2 ਤੋਹਫੇ ਨੇ PMLN ਦੇ ਕੋਲ, ਬੜੇ ਅੰਨ੍ਹੇ ਚਕਾਣੇ ਰਾਜੇ। ਅਤੇ ਇਹ ਇੱਕ ਖਵਾਜਾ ਆਸਿਫ ਅਤੇ ਦੂਜੇ ਐਹਸਨ ਇਕਬਾਲ, ਰੱਬ ਨੇ ਜੋੜੀ ਚੰਗੀ ਬਣਾਈ ਹੈ। ਉਹ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਹਰਕਤਾਂ ਕਰ ਰਹੇ ਸਨ, ਅਤੇ ਹੁਣ ਐਹਸਨ ਇਕਬਾਲ ਸਾਹਿਬ ਪਿੱਛੇ ਕਿਵੇਂ ਰਹਿ ਸਕਦੇ ਸਨ, ਉਹ ਵੀ ਮੈਦਾਨ 'ਚ ਆਏ ਨੇ ਮਾਸ਼ਾਅੱਲਾ। ਉਹਨਾਂ ਨੇ ਆਖਿਆ ਕਿ ਅੱਲਾ ਦੀ ਮਿਹਰਬਾਨੀ ਹੈ ਕਿ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਦੀ ਇੱਕ ਟਵੀਟ ਦੁਨੀਆ ਦੀ ਦੌਲਤ ਦੇ ਫੈਸਲੇ ਕਰਦੀ ਹੈ। $3.5 ਟ੍ਰਿਲੀਅਨ ਦਾ ਇਜ਼ਾਫਾ ਹੋ ਗਿਆ ਇੱਕ ਟਵੀਟ ਦੇ ਨਾਲ। ਮਤਲਬ ਸ਼ਹਿਬਾਜ਼ ਸ਼ਰੀਫ ਦੀ ਇੱਕ ਟਵੀਟ ਅਤੇ 3.5 ਬਿਲੀਅਨ ਟ੍ਰਿਲੀਅਨ, ਮੇਰੇ ਕੋਲੋਂ ਬਿਲੀਅਨ ਕਿੱਥੇ ਗਵਾਚ ਗਿਆ ਮੈਂ, ਜਿਹੜਾ 3.5 ਖਰਬ ਡਾਲਰ ਦਾ ਇਜ਼ਾਫਾ ਹੋ ਗਿਆ, ਐਹਸਨ ਇਕਬਾਲ ਸਾਹਿਬ ਨੇ ਕਿਹਾ। ਅਤੇ ਹੁਣ ਇਹਦੇ 'ਚ ਦੁਨੀਆ ਸਾਰੀ ਪਰੇਸ਼ਾਨ ਹੋ ਗਈ ਹੈ ਕਿ ਯਾਰ ਅਗਰ ਇੰਨਾ ਪੈਸਾ ਸ਼ਹਿਬਾਜ਼ ਸ਼ਰੀਫ ਸਾਹਿਬ ਉੱਤੇ ਥੱਲੇ ਕਰ ਸਕਦੇ ਨੇ, ਅਤੇ ਅਸੀਂ ਮੰਗਤਿਆਂ ਤਰ੍ਹਾਂ 1 ਅਰਬ ਡਾਲਰ ਮੰਗਦੇ ਫਿਰ ਰਹੇ ਪੂਰੀ ਦੁਨੀਆ ਦੇ ਵਿੱਚ। ਹੁਣ ਸਾਡੇ ਕੋਲ UAE ਨੇ 3 ਅਰਬ ਵਾਪਸ ਮੰਗਿਆ, ਸਾਡਾ ਤਰਾਹ ਨਿਕਲਿਆ ਅਸੀਂ ਪੈਸੇ ਕਿੱਥੋਂ ਪੂਰੇ ਕਰਨੇ ਆ। ਫਿਰ ਸਾਡੀ ਫੌਜ ਵੀ ਗਈ ਸਾਊਦੀ ਅਰਬ, ਫਿਰ ਅਸੀਂ ਵੀ ਗਏ, ਅਸੀਂ ਜਾ ਕੇ ਉਹਨਾਂ ਕੋਲ ਪੈਸੇ ਮੰਗੇ, ਉਹਨਾਂ ਨੇ ਫਿਰ ਸਾਨੂੰ ਕੋਈ ਉਹ 3 ਅਰਬ ਡਾਲਰ ਜਿਹੜਾ ਉੱਧਰ ਦੇਣਾ ਸੀ ਉਹਨਾਂ ਸਾਨੂੰ ਦਿੱਤਾ। ਉਸ ਤੋਂ ਬਾਅਦ ਅਸੀਂ ਬੜਕਾਂ ਮਾਰੀਆਂ ਵੀ ਸਾਨੂੰ 3 ਅਰਬ ਮਿਲਿਆ, ਉੱਥੇ ਉਹ ਖਰਬ ਦੀ ਗੱਲ ਕਰਨ ਡਏ ਨੇ, ਹਜ਼ਾਰਾਂ ਅਰਬ ਡਾਲਰਾਂ ਦੀ। ਹੁਣ ਦੁਨੀਆ ਇਹ ਆਖਣ ਡਈ ਹੈ ਵੀ ਸਰਕਾਰ ਕੋਈ ਇੱਕ ਅੱਧਾ ਟਵੀਟ ਪਾਕਿਸਤਾਨ ਲਈ ਵੀ ਕਰਵਾ ਲਓ, ਪਾਕਿਸਤਾਨ ਦੇ ਕਰਜ਼ੇ ਸ਼ਰਜ਼ੇ ਲੱਥ ਜਾਣ। ਇਹ ਅਗਰ 3.5 ਟ੍ਰਿਲੀਅਨ ਖਰਬ ਦੇ ਫੈਸਲੇ ਸ਼ਹਿਬਾਜ਼ ਸ਼ਰੀਫ ਦਾ ਟਵੀਟ ਕਰਦਾ ਹੈ, ਅਤੇ ਮਿਹਰਬਾਨੀ ਕਰਕੇ ਇਸ ਟਵੀਟ ਦੇ ਵਿੱਚੋਂ ਕੁਛ ਸਾਨੂੰ ਵੀ ਕੱਟ ਦਿਓ। ਮਤਲਬ ਇਹ ਕੌਮ ਦੀ ਕਿਸਮਤ 'ਚ ਕੱਟਾ ਹੀ ਹੈ। ਮਤਲਬ ਮੱਝਾਂ ਜਿਹੜੀਆਂ ਨੇ ਉਹ ਕਿਸੇ ਹੋਰ ਨੇ ਚੋਣੀਆਂ ਨੇ, ਕੌਮ ਦੀ ਕਿਸਮਤ ਦੇ ਵਿੱਚ ਬਸ ਕੱਟਾ ਰੱਖਿਆ ਹੈ ਤੁਸੀਂ। ਅਤੇ ਮਿਹਰਬਾਨੀ ਕਰਕੇ ਇੱਕ ਅੱਧਾ ਕੋਈ ਟਵੀਟ ਤੁਸੀਂ ਅਗਰ ਵਾਕਈ ਇੰਨੇ ਪੈਸੇ ਝਾੜ ਲੈਂਦੇ ਹੋ ਇੱਕ ਟਵੀਟ ਦੇ ਵਿੱਚੋਂ, ਅਤੇ ਕੋਈ ਕੌਮ ਵਾਸਤੇ ਕਰਾ ਦਿਓ, ਕੌਮ ਦਾ ਕਰਜ਼ਾ ਸ਼ਰਜ਼ਾ ਵੀ ਉਤਰੇ, ਭੁੱਖ ਵੀ ਜਿਹੜੀ ਉਹ ਖਤਮ ਹੋ ਜਾਏ। ਅੱਛਾ, ਅੱਗੋਂ ਆਇਆ ਜੋ ਕੁਝ ਸੈਦਪੁਰ ਔਰ ਪਹਿਲਾਂ ਹੋਇਆ, ਫਿਰ ਬਰੀ ਇਮਾਮ ਦੇ ਲਾਗੇ ਹੋਇਆ, ਜੋ ਕੁਝ ਉੱਥੇ ਜ਼ੁਲਮ ਕੀਤਾ ਗਿਆ ਗਰੀਬਾਂ ਨਾਲ, ਉਹਨਾਂ ਦੇ ਘਰ ਮਸਮਾਰ ਕੀਤੇ ਗਏ, ਉਹਨਾਂ ਨੂੰ ਬੇਘਰ ਕੀਤਾ ਗਿਆ, ਉਹਨਾਂ ਕੋਲ ਅਦਾਲਤ ਦੇ ਅਹਿਕਾਮਾਤ ਵੀ ਸਨ। ਉੱਥੇ ਇੱਕ ਅੰਮਾ ਜੀ ਕੀ ਕਹਿੰਦੇ ਨੇ, ਉਹ ਆਉਂਦੇ ਨੇ ਸਾਨੂੰ ਇੰਡੀਆ ਘੱਲ ਦਿਓ। ਉੱਥੋਂ ਦੀ ਉਹ ਦਾਸਤਾਨ ਕੀ ਸੁਣਾਉਂਦੇ ਨੇ, सुनो। हमको इंडिया के हवाले किया जाए या किसी गैर मुल्क के हवाले किया जाए, इंडिया वाले हमें मारेंगे, छत नहीं चलेंगे। अगर कहते हैं एनओसी नहीं दी तो बिजली क्यों लगाई गई, एनओसी नहीं दी सड़कें क्यों बनाई गई, जिनका बाप जल्दी में फौत हो गया, जिसकी माँ स्कूल पढ़ाते हुए फौत हो गई, वो बच्चा किधर जाएगा, वो बच्चे किधर जाएंगे। ਸੁਣ ਲਈ ਜੇ, ਇਹ ਸੂਰਤ ਹਾਲ ਜਿਹੜੀ ਹੈ ਇਹ ਇਹਨਾਂ ਨੇ ਉੱਥੇ ਡਿਵੈਲਪ ਕਰਕੇ ਦਿੱਤੀ ਹੈ। ਜੋ ਕੁਝ ਉੱਥੇ ਹੋਇਆ, ਔਰ ਬਿਲਕੁਲ ਵਜ਼ੀਰ ਆਜ਼ਮ ਹਾਊਸ ਦੇ ਪਿਛਲੇ ਪਾਸੇ ਸਾਰਾ ਕੁਝ ਹੋ ਰਿਹਾ ਹੈ, ਸਦਰ ਹਾਊਸ ਦੇ, ਪਾਰਲੀਮੈਂਟ ਦੇ ਬਿਲਕੁਲ ਪਿੱਛੇ। ਜਦੋਂ ਮੈਂ ਬਿਲਕੁਲ ਪਿੱਛੇ ਆਣਾ ਤਾਂ ਤਕਰੀਬਨ ਬਿਲਕੁਲ ਪਿੱਛੇ, ਲਾਈਕ ਕੋਈ 10 ਕਿਲੋਮੀਟਰ ਨਹੀਂ, ਸ਼ਾਇਦ 2 ਕਿਲੋਮੀਟਰ ਵੀ ਨਹੀਂ, ਜਾਂ 1 ਕਿਲੋਮੀਟਰ ਵੀ ਉੱਥੋਂ ਫਾਸਲਾ ਜਿਹੜਾ ਪਿਛਲੇ ਪਾਸਿਓਂ ਨਹੀਂ ਬਣਦਾ। ਅੱਛਾ ਜੀ, ਅੱਗੋਂ ਚੱਲਦੇ ਹਾਂ। ਮੁਹੰਮਦ ਹਨੀਫ ਸਾਹਿਬ BBC ਲਈ ਲਿਖਦੇ ਨੇ, ਬੜਾ ਸੋਹਣਾ ਲਿਖਦੇ ਨੇ ਪੰਜਾਬੀ ਦੇ ਵਿੱਚ, ਔਰ ਉਹਨਾਂ ਨੇ ਇਹ ਆਖਿਆ ਹੈ ਕਿ ਜਿਹੜੀ ਬਰੀ ਇਮਾਮ ਸਾਹਿਬ ਵੀ ਸੋਚਦੇ ਹੋਣੇ ਨੇ ਕਿ ਮੇਰੇ ਹਮਸਾਏ 'ਚ ਕੈਸੀ ਸਰਕਾਰ ਆ ਗਈ ਕਿ ਉਹਨਾਂ ਨੇ ਮੇਰੇ ਹਮਸਾਏ ਦੇ ਵਿੱਚ ਜਿਹੜੀ ਬਸੀ ਹੋਈ ਬਸਤੀ ਸੀ ਉਹ ਉਜਾੜ ਛੱਡੀ, ਅਤੇ ਜੰਗਾਂ ਰਕਵਾ ਰਹੇ ਨੇ, ਅਤੇ ਆਪਣੇ ਸ਼ਹਿਰੀਆਂ ਦੇ ਬਸ ਜਿਹੜੇ ਆਪਣੇ ਸ਼ਹਿਰੀ ਨੇ ਉਹਨਾਂ ਦੇ ਉੱਤੇ ਬਲਡੋਜ਼ਰ ਚਲਾ ਰਹੇ ਨੇ। ਮਤਲਬ ਪੂਰੀ ਦੁਨੀਆ ਦੀ ਸਾਲਸੀ ਕਰ ਰਹੇ ਨੇ,
ਪੂਰੀ ਦੁਨੀਆ ਦੀਆਂ ਜੰਗਾਂ ਰਖਵਾ ਰਹੇ ਨੇ ਤੇ ਆਪਣੇ ਜਿਹੜੇ ਸ਼ਹਿਰੀ ਨੇ ਉਹਨਾਂ ਦੇ ਉੱਤੇ ਬਲਡੋਜ਼ਰ ਚਲਾ ਰਹੇ ਨੇ। ਉਹ ਕਹਿ ਰਹੇ ਨੇ ਕਿ ਬਰੀ ਇਮਾਮ ਸਰਕਾਰ ਵੀ ਸੋਚਦੇ ਹੋਣੇ ਨੇ ਵੀ ਇਹ ਕਿੱਥੇ ਮਾਮਲਾ ਜਿਹੜਾ ਫਸ ਗਿਆ, ਕਿਹੋ ਜੀ ਸਰਕਾਰ ਇੱਥੇ ਆ ਗਈ। ਅੱਛਾ ਜੀ, ਅੱਗੋਂ ਜ਼ਰਾ ਖਬਰ ਸੁਣ ਲਓ। ਤੌਂਸਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੋਂ BBC ਨੇ ਇੱਕ ਬਹੁਤ ਹੀ ਅੱਛੀ ਸਟੋਰੀ ਕੀਤੀ। ਅੱਛੀ ਮੈਂ ਇਸ ਤੋਂ ਕਹਿ ਰਿਹਾ ਕਿ ਉਹਨਾਂ ਨੇ ਬੜੀ ਮਿਹਨਤ ਕੀਤੀ ਉਹਦੇ ਤੇ, ਔਰ ਸਟੋਰੀ ਉਹ ਇਹ ਲੈ ਕੇ ਆਏ ਕਿ 331 ਜਿਹੜੇ ਬੱਚੇ ਨੇ ਉਹਨਾਂ ਨੂੰ ਏਡਸ ਕਰਵਾ ਦਿੱਤੀ ਤੌਂਸਾ ਦੇ ਇੱਕ ਹਸਪੀਟਲ ਦੇ ਵਿੱਚ ਇਸਤੇਮਾਲਸ਼ੁਦਾ ਸਰਿੰਜਾਂ ਦਾ ਇਸਤੇਮਾਲ ਕਰਨ ਦੀ ਵਜ੍ਹਾ ਤੋਂ। ਅੱਛਾ, ਹੁਣ ਇਹ ਜਿਹੜਾ ਸਾਰੀ ਸੂਰਤ ਹਾਲ ਤੇ ਬਣ ਗਈ ਕਿ ਉੱਥੇ ਉਹ ਏਡਸ ਹੋ ਗਈ, ਲੇਕਿਨ ਪੰਜਾਬ ਗਵਰਨਮੈਂਟ ਨੇ ਕਿਹਾ ਸਾਡੇ ਖਿਲਾਫ ਸਾਜ਼ਿਸ਼ ਹੈ, ਇਹ ਖਬਰ ਠੀਕ ਨਹੀਂ। ਹਾਲਾਂਕਿ ਉਹਦੇ ਵੀਡੀਓ ਸਬੂਤ ਨੇ, ਸਭ ਕੁਝ ਹੈ ਜਿਹੜਾ ਉਹਨਾਂ ਨੇ ਜਾਰੀ ਕੀਤਾ। ਬਜਾਏ ਆਪਣੀ ਇਸਲਾਹ ਕਰਨ ਦੀ ਉਹਨਾਂ ਨੇ ਕਿਹਾ ਕਿ ਇਹ ਸਾਜ਼ਿਸ਼ ਹੈ। ਲੇਕਿਨ ਹੁਣ ਜ਼ਰਾ ਤੁਸੀਂ ਗੌਰ ਕਰਨਾ ਹੈ, ਕਿਉਂਕਿ ਜੀਓ TV ਦੇ ਬਾਰੇ ਇਹ ਤਾਸੁਰ ਹੈ ਕਿ ਬਹੁਤ ਕਰੀਬ ਨੇ ਪੰਜਾਬ ਗਵਰਨਮੈਂਟ ਦੇ। ਪੰਜਾਬ ਦੇ ਬਾਰੇ ਖਬਰ ਆਈ ਤੇ ਜੀਓ TV ਤੁਰ ਪਿਆ। ਉਹਨਾਂ ਨੇ ਕਿਹਾ ਵੀ ਸਿੰਧ ਦੇ ਵਿੱਚ ਵੀ ਏਡਸ ਫੈਲ ਰਹੀ ਹੈ। ਉਹਨਾਂ ਨੇ ਉੱਥੋਂ ਦੀ ਖਬਰ ਲਿਆਉਣ ਦੀ, ਉਹਨਾਂ ਨੇ ਕਿਹਾ ਕਿ ਸਿੰਧ ਦੇ ਵਿੱਚ ਜਿਹੜੀ ਬੱਚਿਆਂ 'ਚ ਏਡਸ ਹੈ ਉਹ 100% ਜ਼ਿਆਦਾ ਹੈ ਪੰਜਾਬ ਤੋਂ ਵੀ। ਮਤਲਬ ਅਗਰ ਉਹਨਾਂ ਦੀ ਗੱਲ ਲੈ ਲਈ ਜਾਏ ਤਾਂ ਉੱਥੇ 331 ਨਹੀਂ, ਉੱਥੇ ਕੋਈ 1000 ਦੇ ਕਰੀਬ ਬੱਚਿਆਂ ਨੂੰ ਏਡ ਟ੍ਰਾਂਸਫਰ ਹੋ ਗਈ। ਅਗਰ ਉਹਨਾਂ ਦੀ ਖਬਰ, ਉਹਨਾਂ ਨੰਬਰ ਕੋਈ ਨਹੀਂ ਦਿੱਤਾ, ਲੇਕਿਨ ਅਗਰ ਉਹਨਾਂ ਦੀ ਖਬਰ ਦੇ ਹਿਸਾਬ ਨਾਲ ਜਾਈਏ ਤਾਂ ਇੱਥੇ ਤੁਸੀਂ ਇਹ ਦੇਖੋ ਵੀ ਬੁਰਦਾਂ ਲੱਗੀਆਂ ਨੇ, ਮਤਲਬ ਰੇਸਾਂ ਲੱਗੀਆਂ ਨੇ, ਸ਼ਰਤਾਂ ਲੱਗੀਆਂ ਨੇ। ਚੈਨਲ ਆਪਣਾ ਲਾਂਚ ਕੀਤਾ ਜਾ ਰਿਹਾ ਇੱਕ ਸੂਬੇ ਦੇ ਖਿਲਾਫ। ਹੁਣ ਹੋਰ ਕਿਸੇ ਨੂੰ ਕੇਪੀ ਤੋੜ ਦੇਣਗੇ। ਉਹ ਬਈ ਮਸਲਾ ਇਹ ਨਹੀਂ ਵੀ ਕਿੱਥੇ ਕੀ ਹੋ ਰਿਹਾ, ਵੀ ਸਿੰਧ ਕੀ ਹੋਣ ਡਿਆ ਤੇ ਪੰਜਾਬ। ਮਸਲਾ ਤੇ ਇਹ ਕਿ ਇਹਦੇ ਤੇ ਹੁਣ ਤੱਕ ਕੀਤਾ ਕੀ ਜੇ। ਅੱਜ ਦੀ ਖਬਰ ਇਹ ਵੀ ਹੈ ਕਿ ਜਿਹੜਾ ਇਸਲਾਮਾਬਾਦ ਹੈ ਉੱਥੇ ਵੀ ਪਿਛਲੇ 1 ਸਾਲ 'ਚ 700 ਅਫਰਾਦ ਦੇ ਵਿੱਚ ਤਕਰੀਬਨ ਏਡਸ ਜਿਹੜੀ ਹੈ ਉਹਦਾ ਜਿਹੜਾ ਫੈਲਾਓ ਹੈ ਉਹ ਨਜ਼ਰ ਆਇਆ ਹੈ। 700 1 ਸਾਲ ਦੇ ਵਿੱਚ। ਹੁਣ ਇਹ ਜਿਹੜੀ ਸੂਰਤ ਹਾਲ ਬਣ ਰਹੀ ਹੈ, ਇਹਦੇ ਨਾਲ ਲੱਗਦਾ ਅਸੀਂ ਦੁਨੀਆ 'ਚ ਕਿਤੇ ਖੁਦਾ ਨਾ ਖਾਸਤਾ, ਅੱਲਾ ਮਾਫ ਕਰੇ, ਇਸ ਕੰਮ 'ਚ ਵੀ ਨੰਬਰ 1 ਨਾ ਬਣ ਜਾਈਏ। ਬਜਾਏ ਇਸ ਦੇ ਕਿ ਇਹਦੇ ਉੱਤੇ ਕੋਈ ਪਾਲਿਸੀ ਬਣਾਓ, ਇਸ ਕੰਮ ਨੂੰ ਡੱਕਣ ਦੀ ਕੋਸ਼ਿਸ਼ ਕਰੋ, ਆਵਾਮ ਨੂੰ ਆਗਾਹੀ ਦਿਓ, ਇੱਥੇ ਕਵਾਨੀਨ ਬਣਾਓ, ਇਹਦੇ ਤੇ ਕੋਈ ਮਰਬੂਤ ਕੰਮ ਕਰੋ। ਬਜਾਏ ਇਹ ਕੰਮ ਕਰਨ ਦੀ ਉਹਦੇ ਉੱਤੇ ਬੁਰਦਾਂ ਲੱਗੀਆਂ ਨੇ, ਰੇਸਾਂ ਲੱਗੀਆਂ ਨੇ, ਸ਼ਰਤਾਂ ਲੱਗੀਆਂ ਨੇ ਵੀ ਕਿਹੜਾ ਚੈਨਲ ਜਿਹੜਾ ਉਹ ਕਿਹੜੇ ਸੂਬੇ ਨੂੰ ਬਹੁਤਾ ਨੰਗਾ ਕਰਦਾ। ਇਸ ਪਾਸੇ ਨੂੰ ਇਹ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ। ਅੱਛਾ ਜੀ, ਅਗਲੀ ਖਬਰ ਲੈ ਲਓ। ਪ੍ਰਾਈਵੇਟ ਜਿਹੜੇ ਡਿਵੈਲਪਰਸ ਨੇ ਉਹਨਾਂ ਨੂੰ 6000 ਏਕੜ ਜ਼ਮੀਨ ਹਕੂਮਤ ਨੇ ਮਨਜ਼ੂਰੀ ਦਿੱਤੀ ਹੈ। ਇਹ ਪਾਰਲੀਮੈਂਟ ਦੀ ਕਮੇਟੀ ਨੇ ਮਨਜ਼ੂਰੀ ਦਿੱਤੀ ਹੈ ਕਿ ਵੱਡੇ ਜਿਹੜੇ ਡਿਵੈਲਪਰ ਨੇ, ਮਗਰਮੱਛ ਨੇ, ਉਹਨਾਂ ਨੂੰ ਹਕੂਮਤ ਦੀ 6000 ਏਕੜ ਜ਼ਮੀਨ ਮੁਫਤ ਦੇਣੀ ਹੈ। ਜੀ ਤੁਸੀਂ ਦੁਰਸਤ ਸੁਣ ਰਹੇ ਹੋ, ਉਹਦੀ ਕੋਈ ਕਾਸਟ ਨਹੀਂ ਹੋਏਗੀ ਔਰ ਉੱਥੇ ਇਕਨੋਮਿਕ ਜ਼ੋਨ ਬਣਨਗੇ ਤੇ ਉਹਨੂੰ ਕਿਸੇ ਅਦਾਲਤ 'ਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ। ਸਵਾਦ ਆਇਆ ਨਾ, ਉਹ ਆਉਂਦੇ ਨੇ ਵੀ ਅਸੀਂ ਪੈਸੇ ਵੀ ਖਾਣੇ ਨੇ ਲੇਕਿਨ ਸਾਨੂੰ ਕੋਈ ਪੁੱਛ ਨਹੀਂ ਸਕਦਾ। ਮੈਨੂੰ ਉਹ ਯਾਦ ਆ ਰਿਹਾ ਵੀਡੀਓ ਜਿਹੜਾ ਪੀਪਲਸ ਪਾਰਟੀ ਦੇ ਇੱਕ ਮਿਹਰਬਾਨ ਨੇ ਕਿਹਾ ਸੀ ਕਿ ਕਰਪਸ਼ਨ 'ਚ ਸਾਡਾ ਵੀ ਬਰਾਬਰ ਹਿੱਸਾ ਹੈ, ਸਾਨੂੰ ਵੀ ਹਿੱਸਾ ਦਿਓ। ਇਹ ਸੁਣੋ ਕੀ ਕਹਿੰਦੇ ਸਨ। अच्छा ये बताइए, जब भी आपकी हुकूमत आती है पाकिस्तान पीपल्स पार्टी की, इसके ऊपर करप्शन के क्यों चार्जेस लग जाते हैं? ये जो है गैर इंसाफी बेइंसाफी की वजह से है। बेइंसाफी। मैंने आपको बताया कि हम आपने अपनी पार्टी से हम- आज तक कोई एक MNA, कोई एक रुकन, कोई आपने अपना एक कारकुन निकाला हो करप्शन की बेस पे, कोई एक आपकी हिस्ट्री में है ऐसी बात? देखें यार, करप्शन पे हमारा हक नहीं है, औरों का है। जब एक कल्चर बन चुका है, आपका हक है। अब बिल्कुल हक है। देखिए जिन्होंने किया, अब ये कल्चर बन गया है। अगर जो नहीं करता वो तो नुकसान कर रहा है अपना। 1000 में से एक आदमी अगर करप्शन नहीं करता वो तो नुकसान कर रहा है अपना। यार अच्छा, करप्शन पे आपका हक है। यार क्यों नहीं आता यार? ਸੁਣ ਲਿਆ ਜੇ। ਇਹ ਹੁਣ ਉਹੀ ਸੂਰਤ ਹਾਲ ਨਜ਼ਰ ਆਈ ਹੈ ਕਿ ਪ੍ਰਾਈਵੇਟ ਡਿਵੈਲਪਰਸ ਨੂੰ 6000 ਏਕੜ ਜ਼ਮੀਨ ਦੇਣੀ ਹੈ ਔਰ ਇਹ ਜਿਹੜੀ 6000 ਏਕੜ ਜ਼ਮੀਨ ਦੇਣੀ ਹੈ ਇਹਦਾ ਕੋਈ ਪੈਸਾ ਨਹੀਂ ਲੈਣਾ ਉਹਨਾਂ ਦੇ ਕੋਲੋਂ, ਫ੍ਰੀ ਆਫ ਕਾਸਟ ਦੇਣੀ ਹੈ। ਔਰ ਉਹਨਾਂ ਨੇ ਜ਼ਾਹਿਰ ਇਹਦੇ ਤੋਂ ਅਰਬਾਂ ਰੁਪਈਆ ਬਣਾਉਣਾ ਹੈ, ਬਲਕਿ ਖਰਬਾਂ ਰੁਪਈਆ ਬਣਾਉਣਗੇ 6000 ਏਕੜ ਤੋਂ। ਇਹ ਸ਼ਹਿਬਾਜ਼ ਰਾਣਾ ਸਾਹਿਬ ਦੀ ਸਟੋਰੀ ਹੈ ਐਕਸਪ੍ਰੈਸ ਨਿਊਜ਼ ਵਾਸਤੇ, ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇੱਕ ਬਾਬਾ ਜੀ ਨੇ, ਉਹ ਹੁਣ ਆਪਣੀ ਬਿਪਤਾ ਦੱਸ ਰਹੇ ਨੇ ਜੋ ਕੁਝ ਹੋਇਆ। ਪਹਿਲੇ ਵੀ ਇੱਕ ਚਾਚਾ ਜੀ ਸਨ ਲਾਹੌਰ ਤੋਂ, ਹੁਣ ਇਹ ਬਾਬਾ ਜੀ ਕਹਿੰਦੇ ਨੇ। ਇਹਨਾਂ ਦਾ ਪੂਰਾ ਪੈਗਾਮ ਤੇ ਬੜਾ ਲੰਮਾ ਹੈ, ਨਿੱਕਾ ਜਿਹਾ ਪੈਗਾਮ ਤੁਹਾਨੂੰ ਇਹਨਾਂ ਦਾ ਸੁਣਾ ਦਿੰਦੇ ਵੀ ਇਹ ਇਸ ਵੇਲੇ ਲਾਹੌਰ ਚੋਂ ਸਭ ਦੀ ਮਾਂ ਦੇ ਬਾਰੇ ਕਹਿ ਕੀ ਰਹੇ ਨੇ। मेकअप कर सकती ते गरीबों का कुछ नहीं कर सकती। ये गरीब जगह जगह ते मरते पे, इन्हें की इंसानियत ही खत्म होगी है। वो तो कहते मैं बहुत कुछ कर रही मैं कुछ कर रही, मोया सिर कर रही है, अपना घर पालते पे। कंजर अमेरिका पलता पे और लीबिया पलता पे, इन्हें अपने घर पालते पे। अल्लाह ताला तू इन्हें उत्ते केयर पावे, कोई अच्छा बंदा आवे। वो कहते मैं पंजाब दी मां वां, पंजाब दी दुश्मन है, ये केयर पैन वाला है। अल्लाह करे झोली उड़ते बदुआवां दिंदियां, अल्लाह इन्हां दा बेड़ा करे। ਸੁਣ ਲਿਆ ਜੀ। ਹੁਣ ਇਹ ਸੂਰਤ ਹਾਲ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਡਿਵੈਲਪ ਹੋਈ ਹੈ।
ਉਹਦੇ ਨਾਲ ਇਸ ਵੇਲੇ ਪਤਾ ਇਹ ਲੱਗਣ ਡਿਆ ਹੈ ਕਿ ਬਿਜਲੀ ਤੋਂ ਬਾਅਦ ਲਾਹੌਰ ਦੇ ਵਿੱਚ ਪਾਣੀ ਦਾ ਵੀ ਮਸਲਾ ਬਣਨ ਲੱਗਾ ਹੈ, ਕਿਉਂਕਿ ਬਿਜਲੀ ਬੰਦ ਬਹੁਤ ਰਹਿੰਦੀ ਹੈ ਇਸ ਵੇਲੇ। ਤੇ ਲਾਹੌਰ ਦੇ ਵਿੱਚ 500 ਟਿਊਬਵੈੱਲ ਐਸੇ ਨੇ ਜਿਨ੍ਹਾਂ ਦੇ ਨਾਲ ਜਨਰੇਟਰ ਨਹੀਂ, ਜਿਹੜੇ ਸਿਰਫ ਬਿਜਲੀ ਤੇ ਚੱਲਦੇ ਨੇ। ਹੁਣ ਬਿਜਲੀ ਬੰਦ ਹੋਣ ਦੀ ਵਜ੍ਹਾ ਤੋਂ ਉਹ ਟਿਊਬਵੈੱਲ ਵੀ ਬੰਦ ਰਹਿੰਦੇ ਨੇ, ਜਿਹਦੀ ਵਜ੍ਹਾ ਨਾਲ ਲੋਡ ਸ਼ੈਡਿੰਗ ਦੀ ਵਜ੍ਹਾ ਤੋਂ ਟਿਊਬਵੈੱਲ ਚਲਾਉਣਾ ਮੁਸ਼ਕਿਲ ਹੈ ਤੇ ਪਾਣੀ ਦੀ ਕਿੱਲਤ ਜਿਹੜੀ ਉਹ ਸ਼ੁਰੂ ਹੋ ਗਈ ਹੈ। ਤੇ ਇਹ ਕੋਈ ਕਹਿੰਦਾ 500 ਟਿਊਬਵੈੱਲਸ ਨੇ ਜਿਹੜੇ ਜਨਰੇਟਰ ਤੋਂ ਬਗੈਰ ਨੇ, ਔਰ ਕੁਝ ਕਹਿੰਦੇ ਨੇ 300 ਟਿਊਬਵੈੱਲ ਨੇ, ਪਰ 500 ਨੇ ਜਾਂ 300 ਨੇ, ਇਹ ਇੱਕ ਵੱਡੀ ਤਾਦਾਦ ਟਿਊਬਵੈੱਲਸ ਦੀ ਲਾਹੌਰ ਦੇ ਵਿੱਚ ਹੈ ਜਿਨ੍ਹਾਂ ਦੇ ਨਾਲ ਜਨਰੇਟਰ ਨਹੀਂ ਲੱਗਾ। ਤੇ ਲੱਗਾ ਵੀ ਹੋਵੇ, ਜਿਹੜੇ ਤੇਲ ਦੇ ਹਾਲਾਤ ਨੇ, ਕੀ ਚਲਾਉਣਾ ਇਹਨਾਂ ਨੇ, ਤੇ ਤੇਲ ਤੇ ਆਪੇ ਖਾ ਪੀ ਜਾਣਗੇ। ਲੇਕਿਨ ਹੁਣ ਜਿਹੜੇ ਟਿਊਬਵੈੱਲ ਨੇ ਉਹ ਬੰਦ ਨੇ। ਵਾਸਾ ਸ਼ਦੀਦ ਮਾਲੀ ਬੁਹਰਾਨ ਦਾ ਸ਼ਿਕਾਰ ਹੈ, ਔਰ ਇਸ ਵੇਲੇ ਲਾਹੌਰੀਆਂ ਨੂੰ ਹੁਣ ਪਾਣੀ ਦੀ ਵੀ ਕਿੱਲਤ ਦਾ ਸਾਹਮਣਾ ਹੈ। ਉਹਦੀ ਵਜ੍ਹਾ ਮੈਂ ਤੁਹਾਨੂੰ ਇਹ ਦੱਸੀ ਹੈ ਕਿ ਇਸ ਵੇਲੇ ਆਪ ਇਹ ਲਗਜ਼ਰੀ ਗੱਡੀਆਂ ਖਰੀਦ ਰਹੇ ਨੇ ਤੇ ਮਰੀ ਅੱਪੜ ਰਹੇ ਨੇ ਤੇ ਪਤਾ ਨਹੀਂ ਕੀ ਕੁਝ ਕਰ ਰਹੇ ਨੇ, ਲਗਜ਼ਰੀ ਜੈਟ ਚਲਾਉਂਦੇ ਨੇ, ਲੇਕਿਨ ਆਵਾਮ ਜਿਹੜੀ ਉਹਨੂੰ ਝੰਡੀ ਕਰਾਈ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।